ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 12 ਜਨਵਰੀ ਦਿਨ ਵੀਰਵਾਰ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਬਰਾਕ ਓਬਾਮਾ ਦੇ ਦੁਆਰਾ ਉਹਨਾਂ ਦੇ ਪਰਮ ਮਿੱਤਰ ਉਪ ਰਾਸ਼ਟਰਪਤੀ ਜੋ ਬਾਈਡਨ ਨੂੰ ਸਰਵਉੱਚ ਨਾਗਰਿਕ ਸਨਮਾਨ। ਨਿਆਇਕ ਵਿਭਾਗ ਦੇ ਇੰਸਪੈਕਟਰ ਜਨਰਲ ਮਾਈਕਲ ਹੋਰੋਵਿਟਜ਼ ਕਰਨਗੇ FBI ਡਾਇਰੈਕਟਰ ਜੇਮਸ ਕੋਮੀ ਦੁਆਰਾ ਹਿਲਰੀ ਕਲਿੰਟਨ ਦੇ ਈਮੇਲ ਸਰਵਰਾਂ ਦੀ ਜਾਂਚ। ਸੈਕਟਰੀ ਆਫ ਡਿਫੈਂਸ ਦੇ ਲਈ ਜਨਰਲ ਮੈਟਿਸ ਦਾ ਰਾਹ ਪੱਧਰਾ। ਬਾਲਟਿਮੋਰ ਦੇ ਇੱਕ ਘਰ ਦੇ ਵਿੱਚ ਅੱਗ, 6 ਬੱਚਿਆਂ ਦੀ ਮੌਤ। ਤੇ ਹੁਣ ਖਬਰਾਂ ਦਾ ਵਿਸਥਾਰ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਪਰਮ ਮਿੱਤਰ ਉਪ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੂੰ ਸਰਵ ਉੱਚ ਨਾਗਰਿਕ ਸਨਮਾਨ ਦੇ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਦੇ ਨਾਲ ਜੋ ਬਾਈਡਨ ਉਹਨਾਂ ਨੂੰ ਅੱਜ ਵਾਈਟ ਹਾਊਸ ਦੇ ਇੱਕ ਸਮਾਗਮ ਦੇ ਵਿੱਚ ਸਨਮਾਨ ਦਿੱਤਾ। ਜੋ ਬਾਈਡਨ ਨੂੰ ਇਸ ਸਨਮਾਨ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਉਹਨਾਂ ਨੂੰ ਅਚਾਨਕ ਇਸ ਸਨਮਾਨ ਦੇ ਬਾਰੇ ਦੱਸ ਕੇ ਭੌਚੱਕੇ ਕਰ ਦਿੱਤਾ। ਇਕੱਲਾ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਹੀ ਨਹੀਂ ਦਿੱਤਾ, ਉਹਨਾਂ ਨੇ ਇਸ ਮੈਡਲ ਨੂੰ ਵਿਦ ਡਿਸਟਿੰਕਸ਼ਨ ਜੋ ਬਾਈਡਨ ਨੂੰ ਦਿੱਤਾ। ਇਹ ਹੁਣ ਤੱਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਿਰਫ 3 ਜਾਣਿਆਂ ਨੂੰ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਵਿਦ ਡਿਸਟਿੰਕਸ਼ਨ ਦਿੱਤਾ ਗਿਆ ਆ, ਜਿਨ੍ਹਾਂ ਵਿੱਚ ਪੋਪ ਜੌਨ ਪੌਲ II, ਰਾਸ਼ਟਰਪਤੀ ਰਹਿ ਚੁੱਕੇ ਰੋਨਾਲਡ ਰੀਗਨ ਅਤੇ ਜਨਰਲ ਕੋਲਿਨ ਪਾਵਲ ਨੂੰ ਇਹ ਸਨਮਾਨ ਦਿੱਤਾ ਗਿਆ ਆ। ਰਾਸ਼ਟਰਪਤੀ ਬਰਾਕ ਓਬਾਮਾ ਨੇ ਜਦ ਇਹ ਦੱਸਿਆ ਵੀ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਨਿਵਾਜ ਰਹੇ ਨੇ ਤਾਂ ਜੋ ਬਾਈਡਨ ਕਾਫੀ ਭਾਵੁਕ ਹੋ ਗਏ। ਬਾਅਦ ਦੇ ਵਿੱਚ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਬਿਲਕੁਲ ਵੀ ਇਸ ਦਾ ਇਲਮ ਨਹੀਂ ਸੀ ਵੀ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਨਵਾਜਿਆ ਜਾਵੇਗਾ। ਇੱਥੋਂ ਤੱਕ ਉਹਨਾਂ ਨੇ ਆਖਿਆ ਵੀ ਮੈਂ ਇਸ ਸਨਮਾਨ ਦੇ ਕਾਬਿਲ ਨਹੀਂ ਆ, ਪਰ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦੇ ਪਰਮ ਮਿੱਤਰ ਨੇ ਤੇ ਮੈਨੂੰ ਇਹ ਪਤਾ ਆ ਵੀ ਇਹ ਸਨਮਾਨ ਉਹਨਾਂ ਦੇ ਦਿਲ ਦੇ ਵਿੱਚੋਂ ਆ ਰਿਹਾ ਆ। 2015 ਦੇ ਵਿੱਚ ਜੋ ਬਾਈਡਨ ਦਾ ਮੁੰਡਾ ਬਿਊ ਬਾਈਡਨ ਉਹ ਬ੍ਰੇਨ ਕੈਂਸਰ ਦੇ ਕਰਕੇ ਮਰ ਗਿਆ ਸੀ। ਜੋ ਬਾਈਡਨ ਨੇ ਇਸ ਗੱਲ ਨੂੰ ਯਾਦ ਕਰਦੇ ਹੋਏ ਆਖਿਆ, ਉਸ ਮੌਕੇ ਮੈਂ ਆਲਮੋਸਟ ਕਰਜ਼ੇ ਦੇ ਵਿੱਚ ਡੁੱਬ ਚੁੱਕਾ ਸੀ ਤੇ ਮੈਂ ਆਪਣਾ ਘਰ ਵੇਚਣ ਬਾਰੇ ਸੋਚ ਰਿਹਾ ਸੀ, ਜਦ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਹਨਾਂ ਨੂੰ ਆਖਿਆ ਵੀ ਮੈਂ ਤੇਰੀ ਹਰ ਇੱਕ ਤਰੀਕੇ ਨਾਲ ਆਰਥਿਕ ਮਦਦ ਕਰੂੰਗਾ, ਪਰ ਤੂੰ ਘਰ ਨਹੀਂ ਵੇਚਣਾ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜੋ ਬਾਈਡਨ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਆਖਿਆ ਵੀ ਉਹ ਅਮਰੀਕਾ ਦੇ ਇਤਿਹਾਸ ਦਾ ਇੱਕ ਸ਼ੇਰ ਆ ਤੇ ਸੈਨੇਟ ਦੇ ਵਿੱਚ ਇੰਨਾ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਆ, ਉਹ ਉਸ ਦੇ ਲਈ ਰਿਣੀ ਨੇ ਤੇ ਇਹਨਾਂ ਨੂੰ ਜੋ ਬਾਈਡਨ ਤੋਂ ਵਧੀਆ ਵਾਈਸ ਪ੍ਰੈਜ਼ੀਡੈਂਟ ਕਦੇ ਵੀ ਨਹੀਂ ਮਿਲ ਸਕਦਾ ਸੀ। ਜਸਟਿਸ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਮਾਈਕਲ ਹੋਰੋਵਿਟਜ਼ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਉਹਨਾਂ ਕਥਿਤ ਦੋਸ਼ਾਂ ਦੇ ਉੱਤੇ ਜਾਂਚ ਕਰਨਗੇ ਜਿਹੜੇ ਕਿ FBI ਡਾਇਰੈਕਟਰ ਜੇਮਸ ਕੋਮੀ ਦੇ ਉੱਤੇ ਲੱਗਦੇ ਨੇ ਵੀ ਉਹਨਾਂ ਨੇ ਹਿਲਰੀ ਕਲਿੰਟਨ ਦੇ ਈਮੇਲ ਸਰਵਰ ਵਾਲੇ ਮਾਮਲੇ ਦੇ ਵਿੱਚ ਸਹੀ ਤਰੀਕੇ ਨਾਲ ਵਿਧੀਆਂ ਦੀ ਪਾਲਣਾ ਨਹੀਂ ਕੀਤੀ। ਇੰਸਪੈਕਟਰ ਜਨਰਲ ਹੋਰੋਵਿਟਜ਼ ਉਹਨਾਂ ਨੇ ਆਖਿਆ ਵੀ ਉਹਨਾਂ ਸਾਰੇ ਲੈਟਰਜ਼, ਪਬਲਿਕ ਸਟੇਟਮੈਂਟਸ ਨੂੰ ਜਾਂਚ ਦੇ ਘੇਰੇ ਦੇ ਵਿੱਚ ਲਿਆਉਣਗੇ ਜਿਹੜੇ ਜੇਮਸ ਕੋਮੀ ਉਹਨਾਂ ਨੇ ਕਹੇ ਨੇ, ਅਤੇ ਉਹਨਾਂ ਸਾਰੇ EMPLOYEES ਦੇ ਉੱਤੇ ਵੀ ਜਾਂਚ ਹੋਵੇਗੀ ਜਿਨ੍ਹਾਂ ਨੇ ਨਾਨ ਪਬਲਿਕ ਇਨਫੋਰਮੇਸ਼ਨ ਲੀਕ ਕੀਤੀ। ਇਸ ਫੈਸਲੇ ਦਾ ਸਵਾਗਤ ਦੋਨਾਂ ਹੀ ਪਾਰਟੀਆਂ ਦੁਆਰਾ ਕੀਤਾ ਗਿਆ, ਪਰ ਵਿਸ਼ੇਸ਼ ਤੌਰ ਤੇ ਕਲਿੰਟਨ ਕੈਂਪੇਨ ਦੇ ਸਪੋਕਸਮੈਨ ਰਹੇ ਬ੍ਰਾਇਨ ਫੈਲਨ ਨੇ ਵਿਸ਼ੇਸ਼ ਸਵਾਗਤ ਕੀਤਾ। ਬ੍ਰਾਇਨ ਫੈਲਨ ਨੇ ਆਖਿਆ ਵੀ ਉਹ ਇਸ ਜਾਂਚ ਦੀ ਸਵਾਗਤ ਕਰਦੇ ਨੇ ਜਿਸ ਵਿੱਚ ਡਾਇਰੈਕਟਰ ਜੇਮਸ ਕੋਮੀ ਉਹਨਾਂ ਨੇ ਵਿਧੀਆਂ ਦੀ ਨਾ ਪਾਲਣਾ ਕਰਦੇ ਹੋਏ ਇਲੈਕਸ਼ਨ ਦੇ ਇੰਨੇ ਨਜ਼ਦੀਕ ਇਦਾਂ ਦੇ ਬਿਆਨ ਦਿੱਤੇ ਜਿਸ ਕਰਕੇ ਕਲਿੰਟਨ ਆਪਣੀ ਇਲੈਕਸ਼ਨ ਹਾਰ ਗਈ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਇਸ ਜਾਂਚ ਤੋਂ ਬਾਅਦ ਦੇ ਵਿੱਚ FBI ਦੇ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਦੁਬਾਰਾ ਆਵੇਗਾ ਵੀ ਇਹ ਕਿਸੇ ਪਾਰਟੀ ਦੇ ਦਬਾਅ ਹੇਠ ਨਹੀਂ ਕੰਮ ਕਰਦੀ। ਇਸ ਸਾਰੇ ਦੇ ਉੱਤੇ FBI ਡਾਇਰੈਕਟਰ ਜੇਮਸ ਕੋਮੀ ਨੇ ਬਿਆਨ ਦਿੰਦੇ ਹੋਏ ਆਖਿਆ ਵੀ ਉਹ ਧੰਨਵਾਦ ਕਰਦੇ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਇੰਸਪੈਕਟਰ ਜਨਰਲ ਦਾ ਵੀ ਉਹਨਾਂ ਨੇ ਇਸ ਦੇ ਉੱਤੇ ਜਾਂਚ ਕਰਨੀ ਸ਼ੁਰੂ ਕੀਤੀ ਆ। ਉਹਨਾਂ ਨੇ ਆਖਿਆ FBI ਪੂਰਨ ਤੌਰ ਦੇ ਉੱਤੇ ਇਹਨਾਂ ਦਾ ਸਾਥ ਦੇਵੇਗੀ। ਕਿਸੇ ਵੀ ਤਰੀਕੇ ਦੀ ਜਾਣਕਾਰੀ ਉਹਨਾਂ ਨੂੰ ਚਾਹੀਦੀ ਹੋਵੇ
ਉਹ ਉਹਨਾਂ ਨੂੰ ਪ੍ਰਦਾਨ ਕਰਨ ਦੇ ਲਈ ਤਿਆਰ ਨੇ ਤੇ ਉਹ ਉਮੀਦ ਕਰਦੇ ਨੇ ਵੀ ਜੋ ਵੀ ਇਸ ਜਾਂਚ ਦੇ ਵਿੱਚੋਂ ਨਤੀਜੇ ਨਿਕਲਣਗੇ ਉਹ ਸਾਰੇ ਹੀ ਲੋਕਾਂ ਦੇ ਸਾਹਮਣੇ ਜ਼ਰੂਰ ਲੈ ਕੇ ਆਉਣ। ਹਿਲਰੀ ਕਲਿੰਟਨ ਦੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੇ ਪ੍ਰਾਈਵੇਟ ਈਮੇਲ ਦਾ ਸਰਵਰ ਦਾ ਮਸਲਾ ਸ਼ੁਰੂ ਤੋਂ ਹੀ ਸਿਆਸੀ ਰੰਗ ਲੈ ਚੁੱਕਾ ਸੀ। ਕਲਿੰਟਨ ਕੈਂਪੇਨ ਨੂੰ ਉਸ ਵੇਲੇ ਸਭ ਤੋਂ ਜ਼ਿਆਦਾ ਧੱਕਾ ਲੱਗਾ ਸੀ ਜਦੋਂ 28 ਅਕਤੂਬਰ ਨੂੰ ਜੇਮਸ ਕੌਮੀ ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਵੀ ਉਹ ਇਸ ਕੇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਹਨਾਂ ਦੇ ਉੱਤੇ ਚਾਰजेस ਨਹੀਂ ਲਾਉਣਗੇ, ਪਰ ਉਹਨਾਂ ਨੇ ਹਿਲਰੀ ਕਲਿੰਟਨ ਦੇ ਖਿਲਾਫ ਜਾਂਚ ਜਿਹੜੀ ਆ ਉਸ ਨੂੰ ਮੁੜ ਕੇ ਸ਼ੁਰੂ ਕੀਤਾ ਆ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਐਸੀ ਜਾਣਕਾਰੀ ਪ੍ਰਾਪਤ ਹੋਈ ਆ ਜੋ ਕਿ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜੀ ਹੋ ਸਕਦੀ ਆ। ਉਸ ਮੌਕੇ ਹਿਲਰੀ ਕਲਿੰਟਨ ਦੀ ਸਾਥੀ ਹਿਊਮਾ ਐਬਦਿਨ ਉਸ ਦੇ ਬਾਬਤ ਇਹ ਜਾਣਕਾਰੀ ਪ੍ਰਾਪਤ ਹੋਈ ਸੀ, ਪਰ ਇਸ ਤੋਂ ਬਾਅਦ ਦੇ ਵਿੱਚ ਡਾਇਰੈਕਟਰ ਜੇਮਸ ਕੌਮੀ ਉਹਨਾਂ ਨੇ ਕਾਂਗਰਸ ਨੂੰ ਇੱਕ ਹੋਰ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਵੀ ਜੋ ਜੁਲਾਈ ਦੇ ਵਿੱਚ ਹਿਲਰੀ ਕਲਿੰਟਨ ਦੀਆਂ ਈਮੇਲਸ ਨੂੰ ਲੈ ਕੇ FBI ਨੇ ਫੈਸਲਾ ਲਿਆ ਵੀ ਉਹਨਾਂ ਉੱਤੇ ਕਿਸੇ ਵੀ ਤਰੀਕੇ ਦਾ ਚਾਰजेस ਨਹੀਂ ਲੱਗਣਗੇ, ਉਹ ਅਜੇ ਵੀ ਉਸੇ ਹੀ ਫੈਸਲੇ ਤੇ ਖੜੇ ਨੇ। ਇੰਸਪੈਕਟਰ ਜਨਰਲ ਮਾਈਕਲ ਹੋਰੋਵਿਟਸ ਨੇ ਇਸ ਚੀਜ਼ ਦੀ ਪੁਸ਼ਟੀ ਕਰਦੇ ਹੋਏ ਆਖਿਆ ਵੀ ਉਹਨਾਂ ਦੀ ਮੁੱਖ ਜਾਂਚ ਦਾ ਦਾਇਰਾ ਨੀਤੀਆਂ ਅਤੇ ਵਿਧੀਆਂ ਨੂੰ ਲੈ ਕੇ ਹੀ ਹੋਵੇਗਾ ਵੀ ਕੀ FBI ਨੇ ਉਹਨਾਂ ਦੀ ਪੂਰਨ ਤਰੀਕੇ ਨਾਲ ਪਾਲਣਾ ਕੀਤੀ ਹੈ ਜਾਂ ਨਹੀਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਵੱਖ-ਵੱਖ ਅਹੁਦਿਆਂ ਦੇ ਲਈ ਨੋਮੀਨੀਜ਼ ਉਹ ਆਪਣੀਆਂ ਕਨਫਰਮੇਸ਼ਨ ਹੀਅਰਿੰਗਸ ਦੇ ਵਿੱਚ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਅਟਾਰਨੀ ਜਨਰਲ ਦੇ ਲਈ ਜੈਫ ਸੈਸ਼ਨ ਅਤੇ ਸੈਕਟਰੀ ਆਫ ਸਟੇਟ ਲਈ ਟਿਲਕਰਸਨ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਆ। ਉਧਰ ਅੱਜ ਸੈਕਟਰੀ ਆਫ ਡਿਫੈਂਸ ਦੇ ਲਈ ਰਿਟਾਇਰਡ ਜਨਰਲ ਜੇਮਸ ਮੈਟਿਸ ਉਹਨਾਂ ਨੇ ਕਨਫਰਮੇਸ਼ਨ ਹੀਅਰਿੰਗ ਸ਼ੁਰੂ ਹੋਈ। ਇਹਨਾਂ ਦੀ ਇਹ ਕਨਫਰਮੇਸ਼ਨ ਹੀਅਰਿੰਗ ਤੋਂ ਇਦਾਂ ਲੱਗ ਰਿਹਾ ਆ ਵੀ ਇਹਨਾਂ ਨੂੰ ਦੋਨਾਂ ਹੀ ਪਾਰਟੀਆਂ ਦੇ ਦੁਆਰਾ ਅਪਣਾ ਲਿਆ ਜਾਵੇਗਾ। ਜਨਰਲ ਜੇਮਸ ਮੈਟਿਸ ਨੂੰ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਅਜੇ ਤਕਰੀਬਨ 4 ਸਾਲ ਹੀ ਹੋਏ ਆ। ਇੱਕ ਲਾਅ ਉਹਨਾਂ ਨੂੰ ਸੈਕਟਰੀ ਆਫ ਡਿਫੈਂਸ ਬਣਨ ਤੋਂ ਰੋਕਦਾ ਆ, ਪਰ ਸਾਰੇ ਹੀ ਸੈਨੇਟ ਅਤੇ ਕਾਂਗਰਸ ਦੇ ਵਿੱਚ ਬਹੁਮਤ ਦੇ ਨਾਲ ਉਹਨਾਂ ਨੂੰ ਇਸ ਲਾਅ ਤੋਂ ਛੁਟਕਾਰਾ ਦੇਣ ਦੇ ਲਈ ਰਜ਼ਾਮੰਦੀ ਪਾਈ ਗਈ। ਸੈਨੇਟ ਦੇ ਵਿੱਚ 17 ਦੇ ਮੁਕਾਬਲੇ 81 ਵੋਟਾਂ ਇਸ ਲਾਅ ਨੂੰ ਵੇਵ ਕਰਨ ਦੇ ਲਈ ਪਾਈਆਂ ਗਈਆਂ ਅਤੇ ਸੈਨੇਟ ਆਰਮਡ ਸਰਵਿਸ ਕਮੇਟੀ ਦੇ ਵਿੱਚ 3 ਦੇ ਮੁਕਾਬਲੇ 24 ਵੋਟਾਂ ਜਨਰਲ ਮੈਟਿਸ ਦੇ ਹੱਕ ਦੇ ਵਿੱਚ ਰਹੀਆਂ। ਦੋਨਾਂ ਹੀ ਪਾਰਟੀਆਂ ਦੇ ਸੈਨੇਟਰਸ ਇਹ ਮੰਨਦੇ ਨੇ ਵੀ ਜਨਰਲ ਮੈਟਿਸ ਇੱਕ ਵਧੀਆ ਉਮੀਦਵਾਰ ਨੇ ਸੈਕਟਰੀ ਆਫ ਡਿਫੈਂਸ ਦੇ ਲਈ। ਜਨਰਲ ਮੈਟਿਸ ਨੂੰ ਉਹਨਾਂ ਦੀ ਹੀਅਰਿੰਗ ਦੇ ਵਿੱਚ ਰਸ਼ੀਆ ਦੇ ਬਾਰੇ ਕਾਫੀ ਪੁੱਛਿਆ ਗਿਆ। ਐਰੀਜ਼ੋਨਾ ਦੇ ਸੈਨੇਟਰ ਜੌਨ ਮਕੇਨ ਉਹਨਾਂ ਨੇ ਜਨਰਲ ਮੈਟਿਸ ਨੂੰ ਸਵਾਲ ਕਰਦੇ ਹੋਏ ਪੁੱਛਿਆ ਵੀ ਉਹਨਾਂ ਨੇ ਪਿਛਲੇ 3 ਰਾਸ਼ਟਰਪਤੀਆਂ ਨੂੰ ਵਲਾਦੀਮਿਰ ਪੁਤਿਨ ਦੇ ਨਾਲ ਨਵੇਂ ਰਾਜਨੀਤਿਕ ਸੰਬੰਧ ਬਣਾਉਂਦੇ ਹੋਏ ਦੇਖਿਆ ਆ ਤੇ ਉਹ ਸਾਰੇ ਹੀ ਬਹੁਤ ਬੁਰੀ ਤਰ੍ਹਾਂ ਉਸ ਦੇ ਵਿੱਚ ਫੇਲ ਹੋਏ ਨੇ, ਤੁਸੀਂ ਕੀ ਕਰੋਗੇ? ਇਸ ਦੇ ਜਵਾਬ ਦੇ ਵਿੱਚ ਜਨਰਲ ਮੈਟਿਸ ਨੇ ਆਖਿਆ ਵੀ ਉਹ ਸਮਝਦੇ ਨੇ ਵੀ ਵਲਾਦੀਮਿਰ ਪੁਤਿਨ ਦੇ ਨਾਲ ਨਜਿੱਠਣਾ ਕੋਈ ਸੌਖਾ ਕੰਮ ਨਹੀਂ ਆ ਤੇ ਉਹ ਵੀ ਮੰਨਦੇ ਨੇ ਵੀ ਵਲਾਦੀਮਿਰ ਪੁਤਿਨ ਇਸ ਮੌਕੇ ਨਾਰਥ ਅਟਲਾਂਟਿਕ ਅਲਾਈਅੰਸ ਉਸ ਨੂੰ ਤੋੜਨ ਦੇ ਵਿੱਚ ਲੱਗਾ ਹੋਇਆ ਆ ਤੇ ਆਪਾਂ ਨੂੰ ਉਸ ਅਲਾਈਅੰਸ ਨੂੰ ਬਚਾਉਣ ਦੇ ਲਈ ਹਰ ਇੱਕ ਤਰੀਕੇ ਦਾ ਹੀਲਾ ਵਸੀਲਾ ਵਰਤਣਾ ਪਵੇਗਾ। ਉਹਨਾਂ ਨੇ ਇਹ ਆਖਿਆ ਵੀ ਰਸ਼ੀਅਨ ਦੀ ਯੂਰਪ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਚੜ੍ਹਾਈ, ਅੱਤਵਾਦ ਅਤੇ ਚਾਈਨਾ ਦਾ ਸਾਊਥ ਚਾਈਨਾ ਸੀ ਦੇ ਵਿੱਚ ਲਗਾਤਾਰ ਅੰਤਰਰਾਸ਼ਟਰੀ ਸੀਮਾਵਾਂ ਨੂੰ ਭੰਗ ਕਰਨਾ ਇਹ ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਖਤਰਾ ਤੇ ਚੁਣੌਤੀ ਹੈ। ਉਹਨਾਂ ਨੂੰ ਜਦੋਂ ਨਾਟੋ ਦੇ ਉੱਤੇ ਸਵਾਲ ਪੁੱਛਿਆ ਗਿਆ ਜਿਸ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਇਹ ਕਹਿੰਦੇ ਨੇ ਵੀ ਉਹ ਉਸ ਨੂੰ ਭੰਗ ਕਰ ਦੇਣਗੇ, ਉਹਨਾਂ ਦੇਸ਼ਾਂ ਨੂੰ ਹੀ ਉਹ ਸੁਰੱਖਿਆ ਦੇਣਗੇ ਜੋ ਅਮਰੀਕਾ ਨੂੰ ਪੈਸੇ ਦੇਵੇਗੀ, ਉਸ ਦੇ ਉੱਤੇ ਜਨਰਲ ਮੈਟਿਸ ਨੇ ਆਖਿਆ ਵੀ ਨਾਟੋ ਉਹਨਾਂ ਦੇ ਹਿਸਾਬ ਦੇ ਨਾਲ ਪੂਰੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਸਫਲ ਮਿਲਟਰੀ ਅਲਾਈਅੰਸ ਹੈ ਤੇ ਉਹ ਨਹੀਂ ਚਾਹੁੰਦੇ ਵੀ ਇਸ ਨੂੰ ਕਿਸੇ ਵੀ ਤਰੀਕੇ ਦੀ ਹਾਨੀ ਪਹੁੰਚੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਨਾਲ ਇਸ ਦੇ ਉੱਤੇ ਕਾਫੀ ਲੰਬੀ ਚੌੜੀ ਗੱਲਬਾਤ ਵੀ ਕੀਤੀ ਆ ਤੇ ਡੋਨਲਡ ਟਰੰਪ ਇਸ ਦੇ ਉੱਤੇ ਉਹਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਜ਼ਰ ਆਉਂਦੇ ਨੇ। ਉਹਨਾਂ ਨੂੰ ਕੰਬੈਟ ਦੇ ਵਿੱਚ ਔਰਤਾਂ ਅਤੇ ਗੇਜ਼ ਦੇ ਬਾਰੇ ਵੀ ਸਵਾਲ ਪੁੱਛੇ ਗਏ ਜਿਸ ਦੇ ਉੱਤੇ ਉਹਨਾਂ ਨੇ ਇਹ ਜਵਾਬ ਦਿੱਤਾ, ਮਿਲਟਰੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਤਿਆਰ ਬਰ ਤਿਆਰ ਹੋਣਾ ਹੈ। ਜਿਹੜਾ ਵੀ ਕੋਈ ਬੰਦਾ, ਚਾਹੇ ਉਹ ਬੰਦਾ ਆ, ਔਰਤ ਆ, ਗੇ ਆ, ਜੇ ਉਹ ਕੰਬੈਟ ਦੇ ਲਈ ਤਿਆਰ ਆ ਤਾਂ ਉਹਨਾਂ ਨੂੰ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਸਮੱਸਿਆ ਨਹੀਂ ਹੋਵੇਗੀ। ਜਨਰਲ ਮੈਟਿਸ ਦੀ ਇਸ ਕਨਫਰਮੇਸ਼ਨ ਹੀਅਰਿੰਗ ਤੋਂ ਆਪਾਂ ਕਹਿ ਸਕਦੇ ਹਾਂ ਵੀ ਜਲਦ ਹੀ ਇਹਨਾਂ ਨੂੰ ਸੈਕਟਰੀ ਆਫ ਡਿਫੈਂਸ ਦੇ ਉੱਤੇ ਸਹੁੰ ਚੁਕਾਈ ਜਾ ਸਕਦੀ ਆ।
ਬੈਲਟੀਮੋਰ ਦੇ ਇੱਕ ਨੇਬਰਹੁੱਡ ਦੇ ਵਿੱਚ ਇੱਕ ਘਰ ਨੂੰ ਰਾਤ ਤਕਰੀਬਨ 12:30 ਵਜੇ ਅੱਗ ਲੱਗ ਗਈ। ਇਸ 3 ਮੰਜ਼ਲਾ ਘਰ ਦੇ ਵਿੱਚ 11 ਜਾਣੇ ਰਹਿੰਦੇ ਸੀ। ਜਦੋਂ ਅੱਗ ਲੱਗੀ ਉਸ ਮੌਕੇ 9 ਬੱਚੇ ਤੇ ਉਹਨਾਂ ਦੀ ਮਾਂ ਉਸ ਟਾਈਮ ਘਰ ਵਿੱਚ ਸੀ। ਇਹ ਘਰ ਕੇਟੀ ਮਲੋਨ ਦਾ ਦੱਸਿਆ ਜਾਂਦਾ ਆ, ਜਿੱਥੇ ਉਹ ਤੇ ਉਸਦੇ 9 ਬੱਚੇ ਰਹਿ ਰਹੇ ਸਨ। ਇਸ ਅੱਗ ਦੇ ਵਿੱਚੋਂ ਕੇਟੀ ਮਲੋਨ ਅਤੇ ਉਸਦੇ 3 ਬੱਚੇ ਉਹਨਾਂ ਨੂੰ ਬਚਾਇਆ ਗਿਆ ਆ ਤੇ ਬੜੀ ਦਰਦਨਾਕ ਖਬਰ ਆ ਰਹੀ ਆ ਵੀ 6 ਬੱਚਿਆਂ ਦੀ ਇਸ ਦੇ ਵਿੱਚ ਮੌਤ ਹੋ ਗਈ ਆ, ਜਿਨ੍ਹਾਂ ਵਿੱਚ ਇੱਕ 9 ਮਹੀਨੇ ਦਾ ਮੁੰਡਾ, 2 ਸਾਲਾਂ ਦਾ ਮੁੰਡਾ, 3 ਸਾਲਾਂ ਦੀਆਂ 2 ਟਵਿਨ ਗਰਲਜ਼ ਅਤੇ 10 ਅਤੇ 11 ਸਾਲ ਦੀਆਂ 2 ਕੁੜੀਆਂ ਸਨ। ਮਲੋਨੀ ਅਤੇ ਉਸਦੇ 3 ਬੱਚੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹਨਾਂ ਬੱਚਿਆਂ ਦਾ ਪਿਓ ਵਿਲੀਅਮ ਮਲੋਨੀ ਉਸ ਮੌਕੇ ਕੰਮ ਕਰਕੇ ਘਰੋਂ ਬਾਹਰ ਸੀ। ਅੱਗ ਕਿਸ ਕਰਕੇ ਇਸ ਘਰ ਨੂੰ ਲੱਗੀ ਆ, ਇਸ ਦੇ ਬਾਰੇ ਜਾਂਚ ਸ਼ੁਰੂ ਹੋ ਚੁੱਕੀ ਆ। 3 ਮੰਜ਼ਲਾਂ ਦੇ ਵਿੱਚੋਂ ਤੀਜੀ ਮੰਜ਼ਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਆ ਤੇ ਦੂਜੀ ਅੱਧੀ ਨਸ਼ਟ ਹੋਈ ਆ। ਇਹ ਅੱਗ ਇੰਨੀ ਭਿਆਨਕ ਸੀ, ਉੱਥੋਂ ਦੇ ਗਵਾਂਢੀਆਂ ਨੇ ਦੱਸਿਆ ਵੀ ਦਰਵਾਜ਼ੇ ਅਤੇ ਬਾਰੀਆਂ ਦੇ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਆ ਰਹੀਆਂ ਸਨ। ਕੇਟੀ ਮਲੋਨੀ ਉੱਥੋਂ ਦੇ ਰਿਪਰੈਜ਼ੈਂਟੇਟਿਵ ਇਲਾਜਾ ਕੁਮਿੰਗ ਦੇ ਡਿਸਟ੍ਰਿਕਟ ਆਫਿਸ ਦੇ ਵਿੱਚ ਕੰਮ ਕਰਦੀ ਸੀ। ਇਹ ਖਬਰ ਸੁਣ ਕੇ ਸਾਰਿਆਂ ਦਾ ਹੀ ਦਿਲ ਟੁੱਟ ਗਿਆ ਆ ਤੇ ਅੱਖਾਂ ਵਿੱਚ ਨਮੀ ਸੀ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 56 ਡਿਗਰੀ ਹਾਈ 38 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 54 ਡਿਗਰੀ ਹਾਈ 42 ਡਿਗਰੀ ਲੋ, ਸੈਕਰਾਮੈਂਟੋ ਵਿੱਚ 56 ਡਿਗਰੀ ਹਾਈ 33 ਡਿਗਰੀ ਲੋ, ਯੂਬਾ ਸਿਟੀ ਵਿੱਚ 58 ਡਿਗਰੀ ਹਾਈ 33 ਡਿਗਰੀ ਲੋ, ਸਟਾਕਟਨ ਵਿੱਚ 54 ਡਿਗਰੀ ਹਾਈ 33 ਡਿਗਰੀ ਲੋ, ਟ੍ਰੇਸੀ ਵਿੱਚ 55 ਡਿਗਰੀ ਹਾਈ 35 ਡਿਗਰੀ ਲੋ, ਮੋਡੈਸਟੋ ਵਿੱਚ 54 ਡਿਗਰੀ ਹਾਈ 36 ਡਿਗਰੀ ਲੋ, ਫ੍ਰੈਜ਼ਨੋ ਵਿੱਚ 52 ਡਿਗਰੀ ਹਾਈ 35 ਡਿਗਰੀ ਲੋ, ਬੇਕਰਸਫੀਲਡ ਵਿੱਚ 51 ਡਿਗਰੀ ਹਾਈ 43 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 61 ਡਿਗਰੀ ਹਾਈ 46 ਡਿਗਰੀ ਲੋ, ਟਰਕੀ ਵਿੱਚ 32 ਡਿਗਰੀ ਹਾਈ 12 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 33 ਡਿਗਰੀ ਹਾਈ 12 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 27 ਡਿਗਰੀ ਹਾਈ 19 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਦੇ ਵਿੱਚ 38 ਡਿਗਰੀ ਹਾਈ 27 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਵਿੱਚ 40 ਡਿਗਰੀ ਹਾਈ 28 ਡਿਗਰੀ ਲੋ, 50% ਚਾਂਸ ਆ ਬਰਫ਼ ਪੈਣ ਦੇ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 33 ਡਿਗਰੀ ਹਾਈ 17 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 27 ਡਿਗਰੀ ਹਾਈ 24 ਡਿਗਰੀ ਲੋ, ਨਿਊਯਾਰਕ ਦੇ ਵਿੱਚ 46 ਡਿਗਰੀ ਹਾਈ 27 ਡਿਗਰੀ ਲੋ, ਟੋਰਾਂਟੋ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ -9 ਡਿਗਰੀ ਸੈਲਸੀਅਸ ਲੋ ਟੈਂਪਰੇਚਰ, ਵਿਨੀਪੈਗ ਕੈਨੇਡਾ ਦੇ ਵਿੱਚ -17 ਡਿਗਰੀ ਸੈਲਸੀਅਸ ਹਾਈ -21 ਡਿਗਰੀ ਸੈਲਸੀਅਸ ਲੋ ਟੈਂਪਰੇਚਰ, ਕੈਲਗਰੀ ਦੇ ਵਿੱਚ -6 ਡਿਗਰੀ ਸੈਲਸੀਅਸ ਹਾਈ -11 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਚ 15 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਚ 21 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ ਬਰਫ਼ ਪੈ ਸਕਦੀ ਆ, ਤੇ ਪੈਰਿਸ ਫਰਾਂਸ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ -2 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤਿਓ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 63 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ। 19,891 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 16 ਪੁਆਇੰਟ ਘਟੇ, 5,547 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 5 ਪੁਆਇੰਟ ਘਟੇ, 2,270 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 70 ਪੁਆਇੰਟ ਘਟੇ, 23,738 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ $1 ਦੀ ਕੀਮਤ 68 ਰੁਪਏ 14 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 80 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 80 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ, ਇੱਕ ਯੂਰੋ ਦੀ ਕੀਮਤ 72 ਰੁਪਏ 30 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 46 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 78 ਪੈਸੇ, ਇੱਕ ਬਹਿਰੀਨ ਦਿਨਾਰ ਦੀ ਕੀਮਤ 180 ਰੁਪਏ 72 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 88 ਪੈਸੇ ਰਹੀ। ਸੋਨੇ ਦਾ ਭਾਅ $1,193.93 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.75 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।